ਹੁਣੇ ਰੀਸੈਂਟਲੀ ਅਟਾਰਨੀ ਟਿਰਕੇ ਨਾ ਜੀ ਆਪਣੀ ਬਹੁਤ ਕਮਿਊਨਿਟੀ ਦੇ ਲੋਕ ਪੀਪੀਪੀ ਲੋਨ ਦੇ ਵਿੱਚ ਬਹੁਤ ਫੜ ਹੋ ਰਹੇ ਆ, ਫਰਾਡ ਕੀਤੇ, ਉਹ ਭਰਨ ਵਾਲੇ ਵੀ ਤੇ ਜਿਨ੍ਹਾਂ ਨੇ ਲਏ ਆ ਉਹ ਵੀ। ਸੋ ਇਹਦਾ ਮਤਲਬ ਨੰਬਰ ਉਹਨਾਂ ਦਾ ਵੀ ਲੱਗ ਸਕਦਾ ਹੈ। ਜੀ, ਮਤਲਬ ਹੁਣ ਭਰਨ ਵਾਲਿਆਂ ਦਾ, ਜਿਹੜੇ ਭਰਨ ਵਾਲੇ ਆ ਉਹ ਤਾਂ ਕਈ ਮੈਂ ਖਬਰਾਂ ਦੇਖੀਆਂ ਸੀਗੀਆਂ ਕਿ ਭਰਨ ਵਾਲੇ ਜਿਹੜੇ ਹੈਗੇ ਆ, ਹੂੰ ਜਿਨ੍ਹਾਂ ਦੇ ਭਰ ਹੋਏ ਆ ਉਹਨਾਂ ਦਾ ਹੁਣ ਮਤਲਬ ਡਿਪੈਂਡ ਕਰਦਾ ਕਿ ਜਿੱਦਾਂ ਹੁਣ ਉਹ ਲਾਇਸੈਂਸ ਜੇ ਟੈਕਸ ਵਾਲੇ ਬੰਦੇ ਕੋ ਗਏ ਸੀਗੇ, ਉਹ ਤਾਂ ਲਾਇਸੈਂਸ ਟੈਕਸ ਵਾਲੇ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਸਾਰੀ, ਹੂੰ ਹੂੰ ਲਾਇਸੈਂਸ ਹੂੰ ਵਕੀਲ ਕੋ ਗਏ ਸੀਗੇ ਉਹਦੀ ਜ਼ਿੰਮੇਵਾਰੀ ਬਣਦੀ ਆ। ਜਿਹੜੇ ਕਈ ਵਾਰੀ ਅਨਲਾਇਸੈਂਸਡ ਜਿਹੜੇ ਬੰਦੇ ਹੁੰਦੇ ਆ ਤੇ ਉਹਨਾਂ ਤੋਂ ਜਿਹੜੇ ਕਰਦੇ ਆ, ਜੀ ਉਹ ਫਿਰ ਉਹਨਾਂ ਦੀ ਕੋਈ ਲਾਇਬਿਲਿਟੀ ਨਹੀਂ ਹੈਗੀ। ਹੁਣ ਇਹਦੇ ਵਿੱਚ ਕਈ ਵਾਰੀ ਗੱਲ ਕੀਤੀ ਆ ਆਪਣੇ ਮਤਲਬ ਲਾਈਵ ਫੀਡ ਤੇ ਵੀ ਕਈ ਵਾਰੀ ਮੈਂ ਗੱਲ ਕਰਦਾ ਹੁੰਨਾ। ਹੂੰ ਜਿੱਦਾਂ ਹੁਣ ਇੱਕ ਵਕੀਲ ਆ, ਉਹਨੇ ਪੜ੍ਹਾਈ ਕੀਤੀ, ਉਹਨੇ ਲਾਇਸੈਂਸ ਲਿਆ, ਠੀਕ ਆ। ਜੇ ਦੂਸਰਾ ਵਿਅਕਤੀ ਲਾਇਸੈਂਸ ਲੈ ਸਕਦਾ ਹੁੰਦਾ ਤਾਂ ਉਹਨੇ ਲੈ ਲੈਣਾ ਸੀ। ਸੋ ਤੁਸੀਂ ਇਹ ਦੇਖੋ ਕਿ ਇੱਕ ਰੀਜ਼ਨ ਆ ਕਿ ਉਹ ਸਿੱਧਾ ਇਮੀਗ੍ਰੇਸ਼ਨ ਆਫਿਸ ਹੀ ਖੋਲਿਆ ਹੋਇਆ। ਉਹਨਾਂ ਨੇ ਅੱਗੇ ਵਕੀਲ ਜਿਹੜੇ ਰੱਖੇ ਹੁੰਦੇ ਆ ਆਪ, ਕਈ ਨਾਮਚੀਨ ਵੀ ਇਹਦੇ ਵਿੱਚ ਹੈਗੇ ਆ ਦਫ਼ਤਰ ਤੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਆ, ਉਹਨਾਂ ਨੇ ਆਪਣੇ ਲਾਅ ਆਫਿਸਾਂ ਨੂੰ ਉਹ ਲਾਅ ਫਰਮ ਹੀ ਕਹਿੰਦੇ ਆ, ਪਰ ਉਹ ਹੈ ਨਹੀਂ ਗੇ, ਕਿਉਂਕਿ ਆਪਦਿਆਂ ਦੇ ਕੋਲ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ ਤੇ ਉਹ ਅੱਗੇ ਜਿਹੜੇ ਵਕੀਲਾਂ ਦੇ ਕੋਲ, ਜਿੱਦਾਂ ਤੁਸੀਂ ਕਹਿ ਲਓ ਕਿ ਪਹਾੜੇ ਦੇ ਰੱਖੇ ਹੁੰਦੇ, ਉਹਨਾਂ ਤੋਂ ਕੰਮ ਜਿਹੜੇ ਕਰਾਉਂਦੇ ਆ। ਹੂੰ ਹੂੰ ਸੇਮ ਹੂੰ ਚੀਜ਼ ਜਿਹੜੀ ਆ ਜਾਂਦੀ ਹੈ ਟੈਕਸ ਭਰਨ ਵਾਲੀ, ਟੈਕਸ ਪ੍ਰਿਪੇਅਰ ਵਾਲੀ। ਜਿਹੜਾ ਸਹੀ ਬੰਦਾ ਹੈਗਾ ਉਹ ਇੱਕ ਅਕਾਊਂਟਿੰਗ ਡਿਗਰੀ ਕਰਦਾ, ਸਕੂਲ ਦੇ ਵਿੱਚ ਜਾਂਦਾ ਤੇ ਇੱਕ ਸੀਪੀਏ ਦਾ ਲਾਇਸੈਂਸ ਜਿਹੜਾ ਲੈਂਦਾ। ਹੂੰ ਹੂੰ ਤਾਂ ਹੂੰ ਸਾਡੀ ਹੂੰ ਕਮਿਊਨਿਟੀ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਦਾ ਨਾਮ ਜਿਹੜਾ ਘੱਟ ਹੁੰਦਾ ਤੇ ਜਿਹੜੇ ਦੂਜੇ ਆ ਟੈਕਸ ਟੂਕਸ ਜਿਹੜੇ ਉੱਕੇ ਮੁੱਕੇ ਭਰਨ ਵਾਲੇ ਆ ਉਹਨਾਂ ਦਾ ਜਿਹੜਾ ਜ਼ਿਆਦਾ ਹੁੰਦਾ। ਤੁਸੀਂ ਜਿਹੜੀ ਹੁਣ ਪੀਪੀਪੀ ਲੋਨ ਜਾਂ ਇਦਾਂ ਦੀ ਗੱਲ ਕਰਦੇ ਆ, ਸੋ ਇੱਕ ਰੀਜ਼ਨ ਆ ਕਿ ਬੰਦਾ ਜਿਹੜਾ ਹੁਣ ਅਕਾਊਂਟੈਂਟ ਕੋ ਜਾਊਗਾ, ਉਹਨੇ ਆਪਣਾ ਲਿਖਤ ਪੜੀ ਦਾ ਹਿਸਾਬ ਕਿਤਾਬ ਲਾ ਕੇ ਬਹਿਣਾ ਕਿ ਤੇਰੇ ਇੰਨੇ ਕੁ ਪੈਸੇ ਬਣਦੇ ਆ, ਤੇ ਜਿਹੜਾ ਹੂੰ ਦੂਸਰਾ ਵਾਲਾ ਉਹਨੇ ਕਹਿਣਾ ਕਿ ਗਲਤ ਇਨਫੋਰਮੇਸ਼ਨ ਨਾਲ ਜ਼ਿਆਦਾ ਕਰ ਦੇਣਾ ਉਹ। ਕੰਮ। ਹੂੰ ਸੋ ਉਹ ਚੀਜ਼ ਜਿਹੜੀ ਹੋ ਰਹੀ ਆ ਤੇ ਤੁਹਾਨੂੰ ਜਿੱਦਾਂ ਹੁਣ ਤੁਸੀਂ ਨਵੇਂ ਕਮਿਊਨਿਟੀ ਚ ਆਉਂਦੇ ਆ, ਠੀਕ ਆ, ਤੁਹਾਨੂੰ ਕਿਸੇ ਨੇ ਨਹੀਂ ਦੱਸਣਾ, ਕਿਉਂਕਿ ਹੁਣ ਇਹ ਜਿਹੜੇ ਲੋਕੀ ਹੁੰਦੇ ਆ, ਭਾਵੇਂ ਟੈਕਸ ਪ੍ਰਿਪੇਅਰ ਆ, ਭਾਵੇਂ ਕੁਝ ਵੀ ਆ, ਇਹ ਕਮਿਊਨਿਟੀ ਚ ਵਧੀਆ ਤਰੀਕੇ ਨਾਲ ਵਿਚਰਦੇ ਆ, ਬੋਲ ਬਾਣੀ ਇਹਨਾਂ ਦੀ ਜਿਹੜੀ ਵਧੀਆ ਹੁੰਦੀ ਆ, ਤੇ ਆਪਣਾ ਜਿਹੜਾ ਬੰਦਾ ਹੈਗਾ ਉਹ ਬੋਲ ਬਾਣੀ ਤੇ ਮਰ ਜਾਂਦਾ ਕਿ ਲੈ ਯਾਰ ਵਧੀਆ ਬੁਲਾ ਲਿਆ ਇਹਨੇ, ਹਨਾ, ਦਫ਼ਤਰ ਦੁਫਤਰ ਖੋਲਿਆ, ਟੌਰ ਟੱਪਾ ਪੂਰਾ। ਪਰ ਆਹ ਗੱਲ ਨਹੀਂ ਤੁਹਾਨੂੰ ਕੋਈ ਦੱਸਦਾ ਕਿ ਯਾਰ ਇਹਨਾਂ ਦੇ ਵਿੱਚ ਫਰਕ ਕੀ ਹੈਗਾ, ਕਿ ਇੱਕ ਬੇਸਿਕ ਜਿਹੜਾ ਬੁੱਕ ਕੀਪਰ ਕਿ ਇੱਕ ਜਿਹੜਾ ਸੀਪੀਏ ਜਿਹੜਾ ਅਕਾਊਂਟੈਂਟ ਆ। ਹੁਣ ਜਿਹੜਾ ਸੀਪੀਏ ਅਕਾਊਂਟੈਂਟ ਆ ਉਹਨੇ ਤੁਹਾਡੇ ਨਾਲ ਥੋੜੀ ਜੀ ਤੁਹਾਨੂੰ ਲੱਗਣਾ ਕਿ ਯਾਰ ਰੁੱਖੀ ਜੀ ਗੱਲ ਕਰਨੀ ਆ। ਜਿਹੜਾ ਵਕੀਲ ਆ ਉਹਨੇ ਤੁਹਾਡੇ ਨਾਲ ਉਹੀ ਸਿਸਟਮ ਲਾਅ ਦੇ ਹਿਸਾਬ ਨਾਲ ਗੱਲ ਕਰਨੀ ਆ। ਉਹ ਤੁਸੀਂ ਕਹਿ ਲਓ ਕੋਈ ਗੱਲ ਜਿਹੜੀ, ਜਿੱਦਾਂ ਆਪਾਂ ਕਹਿੰਦੇ ਹੌਸਲਾ ਨਹੀਂ ਦਿੱਤਾ ਮਨ ਨੂੰ ਭਾਈ ਨਹੀਂ ਗੱਲ, ਪਰ ਲੌਂਗ ਰਨ ਦੇ ਵਿੱਚ ਜਿਹੜਾ ਤੁਸੀਂ ਲਾਇਸੈਂਸਡ ਪ੍ਰੋਫੈਸ਼ਨਲ ਦੇ ਨਾਲ ਜਾ ਕੇ ਜਿਹੜੇ ਬੈਟਰ ਆਫ ਹੈਗੇ ਆ। ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਹੁਣ ਕੀ ਸੀਗਾ ਕਿ ਟੈਕਸ ਰਿਟਰਨਸ ਦੇ ਜਿਹੜੇ ਖਿਲਾਰੇ ਪੈ ਰਹੇ ਆ ਪੂਰੇ ਟੈਕਸ ਰਿਟਰਨਾਂ ਗਲਤ ਭਰੀਆਂ ਹੋਈਆਂ, ਜਿਹੜੇ ਫਾਰਮ ਤੇ ਐਡਰੈਸ ਲਿਖੇ ਆ 589 ਤੇ ਉਹ ਕੁਝ ਹੋਰ ਕਹਿ ਰਹੇ ਆ। ਤੇ ਹੁਣ ਟੈਕਸ ਵਾਲੇ ਨੇ ਆਪਣਾ ਕੰਮ ਕਰਤਾ, ਉਹ ਲਾਇਸੈਂਸ ਬੰਦਾ ਹੈ ਨਹੀਂਗਾ, ਹੁਣ ਉਹ ਲਾਇਸੈਂਸਡ ਬੰਦਾ ਨਹੀਂ ਆ, ਉਹਦੇ ਕਿਤੇ ਨਾ ਨਾਮ ਨਾ ਸਿਗਨੇਚਰ, ਤੁਹਾਡੀ ਘੁੱਗੀ ਵੱਜੀ ਹੋਈ ਆ, ਫਸ ਗਏ ਕੌਣ ਤੁਸੀਂ, ਹੂੰ ਕੇਸ ਕਿਹਦਾ ਡਿਨਾਈ ਹੋਇਆ ਤੁਹਾਡਾ, ਰੌਲਾ ਕਿਹਨੂੰ ਪਾਉਂਗੇ, ਕਿਸੇ ਨੂੰ ਵੀ ਨਹੀਂ, ਕਿਸੇ ਨੇ ਗੱਲ ਸੁਣਨੀ ਨਹੀਂ, ਆਈਸ ਬਾਹਰ ਬੈਠੀ ਆ, BIA ਦੀ ਅਪੀਲ ਆ ਉਹ। ਤੇ ਇਮੀਗ੍ਰੈਂਟਾਂ ਦਾ ਇੱਕ ਹੁੰਦਾ ਕਿ ਫਿਰ ਟਾਈਮ ਕਈ ਵਾਰੀ ਥੋੜਾ ਹੁੰਦਾ, ਤੇ ਇਸ ਲਈ ਹੁਣ ਕੀ ਚੀਜ਼ ਆ, ਟੈਕਸ ਰਿਟਰਨ ਜਿਹੜੀ ਹੈਗੀ ਨਾ ਆਪਣੀ ਉਹ ਇੱਕ ਲਾਇਸੈਂਸ ਸੀਪੀਏ ਤੋਂ ਹੀ ਜਿਹੜੀ ਫਾਈਲ ਕਰਾਓ, ਕੋਸ਼ਿਸ਼ ਕਰਿਓ। ਉਹ ਕੱਲ ਨੂੰ ਕੋਈ ਵੀ ਚੀਜ਼ ਹੁੰਦੀ ਆ ਆਡਿਟ ਉਡਿਟ, ਉਹ ਸਾਂਭ ਲੈਂਦੇ ਆ ਤੁਹਾਡੇ, ਠੀਕ ਆ। ਠੀਕ ਹੈ। ਹਾਂਜੀ ਹਾਂਜੀ ਉਹ ਸਾਂਭ ਸਕਦੇ ਆ, ਬਸ ਇਹ ਗੱਲ ਆ, ਠੀਕ ਆ। IRS ਵਗੈਰਾ ਜਦੋਂ ਆਉਂਦੀ ਆ, ਇਹ ਲੋਕੀ ਜਿਹੜੇ ਸਾਂਭ ਸਕਦੇ ਆ, ਕੋਈ ਇਹਦੇ ਵਿੱਚ ਫਰਕ ਨਹੀਂ, ਮਤਲਬ ਨਾਰਮਲ ਜਿਹੀ ਉਹਨਾਂ ਦੇ ਵੀ ਨਾਰਮਲ ਜਿਹੇ ਰੇਟ ਜਿਹੜੇ ਹੁੰਦੇ ਆ। ਤੇ ਇਹ ਸਾਨੂੰ ਕੋਰਟਸ ਦੇ ਵਿੱਚ ਹੁਣ ਬੜਾ ਜ਼ਿਆਦਾ ਦੇਖਣ ਨੂੰ, ਹੁਣ ਆਪਾਂ ਵੀ ਆਪਣਾ ਪੂਰਾ ਕੇਸ ਕੁਸ ਤਿਆਰੀ ਕਰਕੇ ਗਏ ਆ, ਉੱਥੇ ਟੈਕਸ ਰਿਟਰਨ ਦੇ ਬੇਸ ਤੇ ਹੀ ਫੜ ਲਿਆ। ਮੈਂ ਕਿਹਾ ਲੈ ਦੱਸ, ਉਹ ਥੱਲੇ ਦੇਖਿਆ ਤੇ ਉਹ ਜਿਹੜੇ ਆਪਣੇ ਤੁਹਾਨੂੰ ਪਤਾ ਉਹੀ ਜਿਹੜੀਆਂ ਸੰਸਥਾਵਾਂ ਫਰੈਜ਼ਨੋ ਦੀਆਂ, ਕੋਈ ਯੂਬਾ ਸਿਟੀ ਦੀਆਂ, ਜਿਹਨਾਂ ਨੇ ਉੱਕੇ ਮੁੱਕੇ ਜਿੱਦਾਂ ਟੈਕਸ ਰਿਟਰਨਾਂ ਜਿਹੜੀਆਂ ਭਰੀਆਂ ਹੋਈਆਂ, ਖਰਚੇ ਖੁਰਚੇ ਪਾ ਦਿੰਦੇ ਆ ਟਰੱਕਿੰਗ ਸ਼ਰਕਿੰਗ ਦੇ ਰਿਲੇਟਡ। ਤੇ ਉਹ ਪ੍ਰੋਬਲਮ ਜਿਹੜੀਆਂ ਆ ਰਹੀਆਂ, ਜਿਹੜੇ ਹੁਣ ਕੀ ਆ ਕਿ ਖਬਰ ਸੁਣ ਰਹੇ ਆ, ਜਿੱਦਾਂ ਲੋਕਾਂ ਦੇ ਕੰਨੀ ਪੈ ਰਹੀ ਆ, ਤੇ ਉਹ ਆ ਕੇ ਹੁਣ ਹੈਰਾਨ ਪਰੇਸ਼ਾਨ ਆ ਕਿ ਬਾਈ ਚੇਂਜ ਕਿਹੜੇ ਹਿਸਾਬ ਨਾਲ ਕਰੀ, ਐਡਰੈਸ ਹਿਸਟਰੀ ਹੋ ਗਈ, ਤੁਹਾਡੀ ਵਰਕ ਹਿਸਟਰੀ ਹੋ ਗਈ। ਉਹ ਕਾਫੀ ਲੋਕਾਂ ਦਾ ਜਿਹੜਾ ਪੰਗਾ ਜਿਹੜਾ ਵੱਧ ਰਿਹਾ। ਅੱਛਾ ਅਟਾਰਨੀ ਜਨਰਲ ਥੋੜਾ ਜਿਹਾ ਇੱਥੇ ਐਕਸਪੈਂਡ ਕਰਿਓ ਵੀ ਇਹ ਟੈਕਸ ਨੂੰ ਲੈ ਕੇ ਕੀ ਅਦਾਲਤਾਂ ਵਿੱਚ ਕੀ ਕਿਹੜੀ ਚੀਜ਼ ਕਿਹੜੇ ਤਰੀਕੇ ਦੇ ਨਾਲ ਜਾਂ ਉਹਨਾਂ ਨੂੰ ਕੇਸ ਦੇ ਵਿੱਚ ਮੁਸ਼ਕਲ ਆ ਰਹੀ ਹੈ। ਦੇਖੋ ਜੀ, ਕਈ ਤਰੀਕੇ ਜਿਹੜੇ ਹੋ ਸਕਦੇ ਆ। ਜੱਜ ਨੇ ਹੁਣ ਟੈਕਸ ਰਿਟਰਨ ਮੰਗ ਲਈ, ਹੂੰ ਜਿਹੜਾ ਵਿਅਕਤੀ ਆ ਉਹ ਰਹਿ ਰਿਹਾ ਇੱਥੇ ਮੰਨ ਲਓ 2015 ਤੋਂ, ਹੂੰ ਉਹਨੇ ਉਹਦੀਆਂ 2-3 ਤਰੀਕਾਂ ਤੁਸੀਂ ਕਹਿ ਲਓ ਪੈ ਕੇ ਕੈਂਸਲ ਹੋ ਗਈਆਂ ਜਾਂ ਅੱਗੇ ਚਲ ਗਈਆਂ। ਉਹਨੇ ਆਪਣਾ ਫਾਰਮ ਜਿਹੜਾ 589 ਆ ਉਹ ਅਪਡੇਟ ਕਰਤਾ ਕਿ ਮੈਂ, ਜਦੋਂ ਵੀ ਤੁਸੀਂ ਫਾਰਮ ਭਰਦੇ ਹੋ ਉਹ 'ਚ ਲਿਖਿਆ ਹੁੰਦਾ ਕਿ ਤੁਸੀਂ ਰਹਿੰਦੇ ਕਿੱਥੇ ਆ, 5 ਸਾਲ ਦੀ ਹਿਸਟਰੀ ਦਿਓ। ਮੰਨ ਲਓ ਜੀ ਉਹਨੇ 2018 'ਚ ਅਪਡੇਟ ਕੀਤਾ, ਉਹਨੇ ਆਪਣੀ ਹਿਸਟਰੀ ਦਿੱਤੀ 3 ਸਾਲ ਮੈਂ ਇੱਥੇ ਰਿਹਾ। ਉਹ ਤੁਹਾਨੂੰ ਇਹ ਵੀ ਪੁੱਛਦਾ ਕਿ ਤੁਸੀਂ ਕੰਮ ਕਿੱਥੇ ਕੀਤਾ, ਤੇ ਤੁਸੀਂ ਆਪਣਾ ਕੰਮ ਦਾ ਵੀ ਲਿਖਤਾ। ਹਾਂਜੀ ਠੀਕ ਹੈ
ਕਈ ਤਾਂ ਦੇਖੋ ਜੇ ਬੰਦੇ ਜੀ ਸਿੱਧੇ ਹੀ ਲਾਪਰਵਾਹ ਹੈਗੇ, ਮੈਂ ਸਿੱਧੀ ਗੱਲ ਕਵਾਂ ਕਿ ਉਹ ਜਦੋਂ 5 ਸਾਲ ਦੀ ਪੁੱਛੋ ਨਾ, ਉਹਨਾਂ ਨੇ ਲਾਪਰਵਾਹੀ ਜੀ ਨਾਲ ਆਪ ਹੀ ਕਦੀ ਇੰਪਲੋਇਰ ਭੁੱਲ ਗਏ, ਕਦੀ ਐਡਰੈਸ ਭੁੱਲ ਗਏ। ਉਹਨਾਂ ਨੂੰ ਤਾਂ ਡਾਇਰੈਕਟ ਜਿਹੜਾ ਖਾਮਿਆਜਾ ਭੁਗਤਣਾ ਪੈਣਾ ਕਿ ਜੇ ਤੁਸੀਂ ਆਪਣੀ ਐਡਰੈਸ ਹਿਸਟਰੀ ਸਹੀ ਤਰੀਕੇ ਨਾਲ ਨਹੀਂ ਦੱਸ ਸਕਦੇ, ਤੇ ਤੁਹਾਨੂੰ ਪ੍ਰੋਬਲਮ ਪੈਣੀ ਹੈ। ਇਹ ਆਪਾਂ ਤੁਹਾਨੂੰ 2-4 ਸਾਲ ਸਾਨੂੰ ਹੋ ਗਏ ਸਿੱਧੇ ਡਾਇਰੈਕਟ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚ ਹੁਣ ਕੋਰਟ ਜਿਹੜੇ ਸੀਗੇ ਉਹਨਾਂ ਨੇ ਬਹੁਤ ਸਟ੍ਰਿਕਟ ਜਿਹੜਾ ਆਪਣਾ ਸਟੈਂਸ ਜਿਹੜਾ ਅਪਣਾ ਲਿਆ। ਹਾਂ, ਹਾਂ, ਹਾਂ। ਹੁਣ ਕੀ ਸੀਗਾ ਕਿ ਇਹਨਾਂ ਨੇ ਲਿਖਤਾ, ਮੰਨ ਲਓ ਕਿ ਉਹਨਾਂ ਨੇ ਲਿਖਿਆ ਕਿ ਮੈਂ ਆਹ 5 ਜਣਿਆਂ ਕੋਲ ਕੰਮ ਕੀਤਾ, ਠੀਕ ਹੈ। ਹੂੰ, 2018 ਚ ਮੰਨ ਲਓ ਉਹਨੇ ਕਿਤੇ ਸਿਰਫ 2 ਮਹੀਨੇ ਕੰਮ ਕੀਤਾ ਰੈਸਟੋਰੈਂਟ ਤੇ, ਉਹਨੇ ਆਪਣੇ ਫਾਰਮ ਤੇ ਲਿਖਿਆ ਕਿ ਸਿਰਫ ਹੂੰ, ਮੈਂ 2 ਮਹੀਨੇ ਕੰਮ ਕੀਤਾ। ਤੇ ਹੁਣ 2025 ਆ ਗਿਆ, ਫਿਰ ਉਹ ਅਪਡੇਟ ਕਰ ਰਿਹਾ, ਤੇ ਕਾਨੂੰਨ ਇਹ ਵੀ ਕਹਿੰਦਾ ਕਿ ਜਦੋਂ ਤੁਸੀਂ ਮੂਵ ਹੁੰਦੇ ਆ ਕਿਤੇ ਤੇ ਤੁਸੀਂ 5 ਦਿਨਾਂ ਦੇ ਅੰਦਰ ਆਪਣਾ ਜਿਹੜਾ ਐਡਰੈਸ ਅਪਡੇਟ ਕਰਨਾ, ਉਹਦਾ ਵੀ ਆਪਾਂ ਇੱਥੇ ਰੇਡੀਓ ਤੇ ਡਿਸਕਸ ਕਰ ਚੁੱਕੇ ਆ ਕਿ ਕਰ ਗਲਤ ਐਡਰੈਸ ਦੇ ਚੱਕਰ ਚ ਨਾ ਪਾਓ। ਪਰ ਤੁਹਾਨੂੰ ਹੂੰ, ਪਤਾ ਕਈ ਵਾਰੀ ਨਹੀਂ ਮੰਨਦੇ ਕਿ ਨਹੀਂ ਰਹਿਣਾ ਕਿਤੇ ਜਾਂ ਕੰਮ ਕਿਤੇ ਕਰਨਾ, ਜਿਹੜੇ ਐਡਰੈਸ ਦੇ ਘਪਲੇ ਮਾਰ ਲੈਣੇ ਆ। ਹੂੰ, 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 ਹੂੰ। ਸੋ ਨਹੀਂ ਜਿਹੜੇ ਸੁਣਦੇ ਸੀ, ਕਿਉਂਕਿ ਤੁਸੀਂ ਕਹਿ ਲਓ ਕਿ ਦੂਰ ਅੰਦੇਸ਼ੀ ਨਹੀਂ ਹੁੰਦੀ, ਛੋਟਾ ਹੀ ਸੋਚਦੇ ਆ ਕਿ ਉੱਥੇ ਕੀ ਉਨਾ ਕੀ ਸੋਚਣਾ ਕਿ ਚੱਲ ਯਾਰ ਮੂਵ ਹੋ ਗਿਆ ਕੋਰਟ। ਅੱਜ ਦੀ ਡੇਟ 'ਚ ਵੀ ਕਰਦੇ ਆ ਲੋਕੀ ਏਦਾਂ, ਮਤਲਬ ਨਹੀਂ ਟਲਦੇ। ਹੂੰ, 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 ਹੂੰ। ਸੋ ਭਾਜੀ ਉਸ ਚੀਜ਼ ਦੇ ਵਿੱਚ ਹੁਣ ਕੀ ਹੋ ਰਿਹਾ ਕਿ ਜਦੋਂ ਤੁਹਾਨੂੰ 1099 ਮਿਲਦਾ ਜਾਂ ਤੁਹਾਨੂੰ W2 ਮਿਲਦਾ, ਉਹ ਮਾਲਕ ਨੇ ਉੱਥੇ ਉਹਦਾ ਵੀ ਐਡਰੈਸ ਲਿਖਿਆ ਹੁੰਦਾ, ਕੰਮ ਕਿੱਥੇ ਕਰਦੇ ਸੀਗੇ, ਠੀਕ ਆ। ਸਿਟੀ ਦੇ ਟੈਕਸਿਸ ਹੁੰਦੇ ਆ, ਕਾਉਂਟੀ ਦੇ ਟੈਕਸਿਸ ਹੁੰਦੇ ਆ, ਸਟੇਟ ਦੇ ਟੈਕਸਿਸ ਹੁੰਦੇ ਆ। ਸੋ ਏਦਾਂ ਹੀ। ਉਹਦੇ ਵਿੱਚ ਇਹ ਆ ਕਿ ਜਿਹੜੀ ਸਟੇਟ ਆ, ਕੋਈ ਵੀ ਸਟੇਟ ਆਪਣਾ ਟੈਕਸ ਨਹੀਂ ਛੱਡੂਗੀ, ਕੋਈ ਵੀ ਸਿਟੀ ਆਪਣਾ ਟੈਕਸ ਜਿਹੜਾ ਨਹੀਂ ਛੱਡੂਗੀ, ਕਿਉਂਕਿ ਉਹ ਡਾਇਰੈਕਟ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਉਹ ਆ। ਹੁਣ ਬੰਦੇ ਨੇ ਟੈਕਸ ਵਾਲਾ ਐਸਪੈਕਟ ਕੁਛ ਹੋਰ ਕਹਿ ਰਿਹਾ, ਤੇ ਜਿਹਦੀ ਮੈਂ ਐਗਜ਼ਾਮਪਲ ਮੰਨ ਲਓ ਦੇ ਰਿਹਾ ਕਿ 2 ਮਹੀਨੇ ਉਹਨੇ ਕੰਮ ਕੀਤਾ 2018 'ਚ। ਹੂੰ, ਹੁਣ ਜੱਜ ਸਾਹਿਬ ਪੁੱਛ ਰਹੇ ਆ ਕਿ 2018 'ਚ ਕਿੱਥੇ ਕੰਮ ਕੀਤਾ? ਉਹ ਬੰਦਾ ਕਹਿ ਰਿਹਾ ਮੈਂ ਇੱਥੇ ਕੰਮ ਕੀਤਾ ਫਲਾਣੇ ਢਿਮਕਾਨੇ ਰੈਸਟੋਰੈਂਟ 'ਚ। ਠੀਕ ਤੇ ਹੈ। ਜੱਜ ਸਾਹਿਬ ਪੁੱਛ ਰਹੇ ਕਿ ਕਿੰਨੀ ਦੇਰ ਕੰਮ ਕੀਤਾ? ਉਹਨੇ ਦੱਸਤਾ ਕਿ ਮੈਂ 2 ਮਹੀਨੇ ਕੰਮ ਕੀਤਾ। ਫਾਰਮ ਤੇ ਵੀ ਉਹਨੇ ਉਹੀ ਲਿਖਿਆ ਹੋਇਆ, ਠੀਕ ਆ। ਹੂੰ, ਤੇ ਜੱਜ ਸਾਹਿਬ ਪੁੱਛ ਰਹੇ ਆ ਕਿ ਤੇਰੀ ਸੈਲਰੀ ਇੱਥੇ ਕਿੰਨੀ ਸੀਗੀ ਰੈਸਟੋਰੈਂਟ 'ਚ? ਉਹ ਦੱਸ ਰਿਹਾ ਕਿ ਮੈਂ $2000 ਬਣਾ ਲੈਂਦਾ ਸੀ। ਜੱਜ ਸਾਹਿਬ ਅੱਗੇ ਪੁੱਛ ਰਿਹਾ ਕਿ ਮੈਕਸਿਮਮ ਕਿੰਨੇ ਬਣਾ ਲੈਂਦਾ ਹੋਊਗਾ? ਉਹ ਕਹਿੰਦਾ ਮੈਕਸਿਮਮ ਜੇ ਉਹ ਕਹਿੰਦਾ 2 ਦੇ ਕਹਿੰਦਾ 3 ਬਣਾ ਲੈਂਦਾ ਹੋਊਗਾ, ਹਨਾ। ਤੇ ਜੱਜ ਸਾਹਿਬ ਪੁੱਛ ਰਹੇ ਕਿ ਪਰ ਤੇਰੀ ਟੈਕਸ ਰਿਟਰਨ $15,000 ਦੀ ਕਿਉਂ ਹੈਗੀ ਆ? ਤੇ ਉਹ ਬੰਦੇ ਨੂੰ ਹੱਥਾਂ ਹੂੰ, ਪੈਰਾਂ ਦੀ ਪੈ ਜਾਂਦੀ ਹੈ ਕਿ ਯਾਰ ਇਹ 15,000 ਵਾਲਾ ਕਿੱਥੋਂ ਦੀ ਆ ਗਿਆ ਸੀਨ। ਹੂੰ, ਹੂੰ, ਹੁਣ ਹੂੰ, ਤੁਸੀਂ ਹੂੰ, ਦੇਖੋ ਕਿ ਕੀ ਇਹ ਚੀਜ਼ ਹੈਗੀ ਕਿ ਤੁਸੀਂ ਕਿਤੇ ਲੋਨ ਲੈਣਾ ਹੈਗਾ, ਤੁਹਾਡੇ ਜਿਹੜਾ ਅਕਾਊਂਟੈਂਟ ਟੈਕਸ ਨੇ ਉਹਨੇ ਵਧਾਤਾ, ਕੋਈ ਪੇਪਰ 'ਚ ਕਰਤਾ, ਕੋਈ ਇੰਸ਼ੋਰੈਂਸ ਏਜੰਟ ਨੇ ਤੁਹਾਡੇ ਨਾਲ ਠੱਗੀ ਮਾਰ ਲਈ, ਕੋਈ ਲੋਨ ਵਾਲੇ ਨੇ ਤੁਹਾਡਾ ਜਿਹੜਾ ਤੁਸੀਂ ਕਹਿ ਲਓ ਕੋਈ ਚਕਮਾ ਕੰਮ ਕਰਤਾ ਕਿ ਲੈ ਇਹਦਾ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਵੱਧ ਹੂੰ, ਹੂੰ। ਇਨਫੋਰਮੇਸ਼ਨ ਜਿਹੜੀ ਕਰਤੀ। ਉਹ ਸਿਰਫ ਹੁਣ ਜਿਹੜੇ ਜੱਜਾਂ ਨੂੰ ਪਤਾ ਕਿ ਯਾਰ ਇਹ ਉਹ ਆ, ਹੁਣ ਉਹ ਕੋਰਟਸ ਦੇ ਵਿੱਚ ਉਹੀ ਹੋ ਰਿਹਾ ਕਿ ਜੱਜ ਸਾਹਿਬ ਉਹਨਾਂ ਨੇ ਤਾਂ ਹਰੇਕ ਕੇਸ ਦੇ ਮਗਰ ਹੀ ਟੈਕਸ ਰਿਟਰਨਾਂ ਮੰਗਣ ਲੱਗ ਪਏ ਆ। ਤੇ ਟੈਕਸ ਰਿਟਰਨਾਂ ਦੇ ਬੇਸ ਤੇ ਹੀ ਜਿਹੜੇ ਕੇਸ ਆ ਉਹ ਡਿਨਾਈ ਜਿਹੜੇ ਬੈਕ ਟੂ ਬੈਕ ਜਿਹੜੇ ਕਈ ਵਾਰੀ ਹੋ ਰਹੇ ਆ। ਕਿ ਉਹ ਟੈਕਸ ਰਿਟਰਨਾਂ ਮੈਚ ਹੀ ਨਹੀਂ ਕਰਦੀਆਂ। ਹੁਣ ਤੁਸੀਂ ਰਿਕਾਰਡ ਆਪਣਾ ਆਲਰੇਡੀ ਦੇ ਚੁੱਕੇ ਆ, ਤੇ ਐਡਰੈਸ ਹਿਸਟਰੀ ਨਾਲ ਤੇ ਤੁਹਾਡੀ ਜਿਹੜੀ ਇੰਪਲੋਇਮੈਂਟ ਹਿਸਟਰੀ ਨਾਲ ਉਹ ਜਿਹੜਾ ਮੇਚ ਨਹੀਂ ਖਾਂਦਾ। ਦੇਖੋ ਹਰਜੋਤ ਭਾਜੀ ਇੱਥੇ ਇੰਸ਼ੋਰੈਂਸ ਦਾ ਬਿਜ਼ਨਸ ਕਰਦੇ, ਉਹ ਦੱਸ ਰਹੇ ਸੀਗੇ, ਕਈ ਵਾਰੀ ਕੀ ਕਰ ਰਹੇ ਆ ਵੀ ਲੋਕ ਇੱਕ ਦੂਜੇ ਨੂੰ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਦੇ ਦਿੰਦੇ, ਚੱਲ ਤੂੰ ਉੱਥੇ ਕੰਮ ਕਰਨ ਦੇ ਲਈ ਮੇਰੇ ਵਾਲਾ ਜਿਹੜਾ ਉਹ ਵਰਤ ਲਾ। ਹੁਣ ਨਹੀਂ, ਇੱਕ ਨਹੀਂ, ਨਹੀਂ। ਥਾਂ ਇੱਕ ਬੰਦਾ 2 ਥਾਂ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਕੰਮ ਨਹੀਂ ਕਰ ਸਕਦਾ ਸੇਮ ਟਾਈਮ ਦੇ ਉੱਤੇ। ਹਾਂ, ਇੱਕ ਦਿਨ ਦੇ ਵਿੱਚ ਸਵੇਰੇ ਕਿਤੇ ਤੇ ਸ਼ਾਮੀ ਕਿਤੇ ਜਿਹੜਾ ਉਹ ਕਰ ਸਕਦਾ ਵੀ 2 ਜੌਬ ਜਿਹੜੀਆਂ ਉਹ ਬੰਦਾ ਕਰ ਰਿਹਾ ਜਾਂ 3 ਜੌਬ ਕਰ ਰਿਹਾ। ਇੱਕੋ ਟਾਈਮ ਤੇ 2 ਥਾਂ ਦੇ ਉੱਤੇ ਉਹਦੀ ਸੋਸ਼ਲ ਸਿਕਿਉਰਿਟੀ ਦੇ ਉੱਤੇ ਕੰਮ ਹੋ ਰਿਹਾ ਹੋਊਗਾ, ਬੰਦੇ ਭਾਈ ਉਹ ਵੀ ਜਿਹੜੇ ਉਹ ਫਸ ਸਕਦੇ ਆ। ਇਹ ਨਾ ਕਿਉਂ ਵੀ ਅਸੀਂ ਡਰਾਉਂਦੇ ਆ, ਭਾਈ ਆਹ ਖ਼ਬਰਾਂ ਆ, ਉਹ ਨੈਚੁਰਲਾਈਜੇਸ਼ਨ ਵਾਲਾ ਬੰਦਾ ਨਹੀਂ ਛੱਡਣ ਦੇ, H1 ਵਾਲਾ ਬੰਦਾ ਨਹੀਂ ਛੱਡਣ ਦੇ, ਮੈਰਿਜ ਫਰਾਡ ਵਾਲਾ ਬੰਦਾ ਨਹੀਂ ਛੱਡਣ ਦੇ।